ना सेवा शुवा करन कटिंग करन तो पुराना दौर याद करा देंगे ने हैं देसी अगुआ अस्सलाम वालेकुम सज्जनों बेलियो तो मित्रों तुहाडा की हाल चाल है। उम्मीद है सारे ठीक ठाक होणगे वधिया होणगे। लहंदे पंजाब ते चढ़दे पंजाब वो जनाब ईदां शीदां मुक गईयां कि नहीं मुक्कियां हैगियां। 4-5 दिन हो गए ने ईदां जड़ियां ना ख़त्म कर लो तो काम कार की तरफ जड़ा निकल आओ। हुण ईदां ख़त्म हो गई है, साडी हो गई तबीयत खराब तो अज कोई काम नहीं करना। गर्मी जड़ी है ना बहुत ज़्यादा हैगी आ ते अज दी तुहानूं वैसे रूटीन भी दिखाने की काम ਚੱਲਦਾ ਪਿਆ। ਕੰਮ ਪੈਂਡਿੰਗ ਸੀਗੇ ਬੜੇ, ਲੇਕਿਨ ਹੈ ਕਿ ਹੁਣ ਈਦ ਤੋਂ ਬਾਅਦ ਕੰਮ ਜਿਹੜੇ ਨਾ ਸਿਰ ਦੇ ਉੱਤੇ ਚੜ ਗਏ ਨੇ ਤੇ ਉਧਰੋਂ ਗਰਮੀ ਵੀ ਜਿਹੜੇ ਜ਼ੋਰ ਪਕੜ ਗਈ। ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਅੱਜ ਜਿਹੜੀ ਨਾ ਧੁੱਪ ਤਾਂ ਵੈਸੇ ਬੜੀ ਤੇਜ਼ ਹੈ, ਲੇਕਿਨ ਉਹਦੇ ਨਾਲ ਨਾਲ ਆ ਦੇਖੋ ਹਵਾਵਾਂ ਜਿਹੜੀਆਂ ਨਾ ਆ ਦੇਖੋ ਚੱਲਦੀਆਂ ਪਈਆਂ ਨੇ। ਹਵਾ ਜਿਹੜੀ ਆ ਨਾ ਅੱਜ ਜ਼ਬਰਦਸਤ ਚੱਲਦੀ ਪਈ ਹੈਗੀ ਆ। ਤੇ ਇੱਥੇ ਜਿਹੜਾ ਨਾ ਅਸੀਂ ਕੰਮ ਕਾਜ ਜਿਹੜਾ ਨਾ ਮਕਈ ਅਸੀਂ ਕਾਸ਼ਤ ਕੀਤੀ ਹੋਈ ਸੀ, ਇੱਕ ਉਹਦਾ ਰੇਟ ਡਾਊਨ ਹੋ ਗਿਆ, ਪ੍ਰੋਗਰਾਮ ਸਾਰਾ ਵੜ ਗਿਆ। ठीक है 4000 तो कितने रेट जड़ा 2200 ते आ गया। दूसरा जड़े वैड़े लै गए सी उन्हों दा प्रोग्राम वड़ गया, बकरियां वालियां दा सारे प्रोग्राम तो गए वड़ ते फिर काम करन भी उन्ना की दिल करना जनाब वाला। पर हाल काम करना रोज़ी रोटी तो करनी है। तो अज असी सुबह 5 बजे लाती सी मक्की गहाई करनी सी। आ देखो कुछ माल उत्ते हले पिया हैगा, कुछ असी जड़ा गहाई कर लिया है। इधर वो गोल छोला देखो यह वाला जड़ा आइटम है ना जिन्होंने बेकार लगता पे बड़ी कम की शै। इनू भट्ठे वाले भी लैके जाते घर, इन चूल्हे के विच रोटियां छोटियां पकाने वास्ते इनू पंजाबी च कहीदा गुल। गुल तशरीफ जड़े ना भरे जा रहे हैं। हाँ जी भाई जी, हाँ जी आ देखो गुल छोला जिन्हें भी बोरे माशाल्लाह भर दिते ने भाइयों ने। देखो ए सारे गुल ने ना, गुल ने भर दिते। अस्सलाम वालेकुम। वालेकुम सलाम। हाँ जी जनाब, की हाल चाल आ? ठीक। सुना क्या कुर्बानी का गोश्त खाधी वाला? ना सही क्यों आप इतनी मोटा थी गया कुर्बानी का गोश्त खा के तू? नहीं मोटा नहीं। मोटा देख किन्ना मोटा हो गया। नहीं पतला वा। पतला किदों आ? हाँ हाँ पतला वा हाँ। मोटा हो गया। नहीं मोदी दी बहुत तेरी सही आ। मोदी इंडिया वाला हाँ हाँ ओदी गाह दा तू सिरा कप के खा गया। नहीं हाँ खादा है तू नहीं मोदी दी नहीं। हैं? अच्छा ਤੇ ਉਧਰ ਜੀ ਕਹਿੰਦਾ ਵੱਛਾ ਗੁੰਮ ਹੋ ਗਿਆ, ਉਹਨੂੰ ਪਕੜਦੇ ਹੈਗੇ ਆ ਜੀ। ਵੈੜਾ ਭੱਜ ਗਿਆ ਹੈਗਾ ਤੇ ਉਹਨੂੰ ਦੇਖਦੇ ਆ। ਤੇ ਇੱਧਰ ਜਿਹੜੀ ਹੈ ਨਾ ਮਕਈ ਜਿਹੜੀ ਆ ਉਹ 80 ਜਿਹੜੀ ਹੈ ਨਾ ਗਾਲੀ ਹੈਗੀ ਆ। ਦੇਖੋ ਸਾਰੀਆਂ ਬੋਰੀਆਂ ਭਰੀਆਂ ਪਈਆਂ ਨੇ, ਇਹ ਵੇਖ ਸਕਦੇ। ਇਹ ਜੀ ਮਕਈ, ਇਹ ਮਕਈ ਗਾਈ ਹੈਗੀ ਆ। ਤੇ ਇੱਧਰ ਵੀ ਬੋਰੀਆਂ ਭਰੀਆਂ ਹੋਈਆਂ। ਟਰਾਲੀ ਤੇ ਕੁਝ ਰਹਿੰਦੀਆਂ ਪਈਆਂ ਨੇ ਤੇ ਮਸ਼ੀਨ ਜਿਹੜੀ ਹੋ ਗਈ ਸੀ ਖਰਾਬ, ਤੇ ਇਸ ਵਾਸਤੇ ਜਿਹੜਾ ਨਾ ਉਹਨੂੰ ਬਣਾਉਣ ਵਾਸਤੇ ਕਾਰੀਗਰ ਕੋ ਜਿਹੜਾ ਨਾ ਉਹ ਲੈ ਕੇ ਗਏ ਹੋਏ ਨੇ। ਇੱਧਰ ਪੂਰਾ ਮੈਦਾਨ ਭਰਿਆ ਪਿਆ ਸੀ, ਇਹਨੂੰ ਇਕੱਠਾ ਕਰਕੇ ਇਹ ਦੇਖੋ ਸਿੱਟੇ ਜਿਹੜੇ ਆ ਨਾ ਅਸੀਂ ਇਹਦੇ 'ਚ ਪਾ ਲਏ ਸੀਗੇ ਸਿੱਟੇ। ਇਹ ਬੋਰਿਆਂ ਦੇ ਵਿੱਚ ਤੋੜਿਆਂ ਦੇ ਵਿੱਚ ਪਾ ਲਏ ਸੀਗੇ ਸਿੱਟੇ। ਤੇ ਫਿਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਕਾਫੀ ਦਿਨ ਸੁਕਾਉਂਦੇ ਰਹੇ। ਈਦ ਤੋਂ ਪਹਿਲੇ ਜਿਹੜਾ ਟੁੱਟ ਗਿਆ ਸੀਗਾ ਮਾਲ, ਤੇ ਫਿਰ ਇਹਨੂੰ ਧੁੱਪ ਤੇ ਇੱਥੇ ਹਵੇਲੀ ਦੇ ਵਿੱਚ ਸੁਕਾਉਂਦੇ ਰਹੇ। ਉਸ ਤੋਂ ਬਾਅਦ ਹੁਣ ਇਕੱਠਾ ਕਰਕੇ ਇਹਦੀ ਜਿਹੜੀ ਹੈ ਨਾ ਗਹਾਈ ਕਰਦੇ ਪਏ ਹੈਗੇ। ਤੇ ਉਹਦੇ ਨਾਲ ਖੁੱਲੀਆਂ ਜੀ ਵਹਿੜਿਆਂ ਦਾ ਸ਼ੌਕ ਕਰਨਾ ਸੀਗਾ, ਲੇਕਿਨ ਵਹਿੜਿਆਂ ਦਾ ਸ਼ੌਕ ਕੀ ਹੋਣਾ ਸੀ ਜਨਾਬ, ਪ੍ਰੋਗਰਾਮ ਹੀ ਵੜ ਗਿਆ। ਲੋਕਾਂ ਨੂੰ ਇੰਨੇ ਘਾਟੇ ਪਏ ਕਿ ਹੁਣ ਦਿਲ ਹੀ ਨਹੀਂ ਕਰਦਾ ਹੈਗਾ ਸੀਗਾ। ਜ਼ਿਮੀਦਾਰ ਹੀ ਠੀਕ ਹੈ, ਹਾਲੇ ਖੁੱਲੀਆਂ ਨੂੰ ਰੈਸਟ ਦਈਏ। ਤੇ ਇੱਧਰ ਗਹਾਈ ਕਰਕੇ ਦੇਖੋ ਪਿੱਛੇ ਬਹਾਰੀ ਸ਼ਾਰੀ ਲੱਗਦੀ ਪਈ, ਹਾਤਾ ਵੇਲਾ ਹੋ ਰਿਹਾ। ਇੱਥੇ ਕੋਈ ਹੋਰ ਨਵੀਂ ਫਸਲ ਸਿੱਟਾਂਗੇ। ਤੇ ਇੱਧਰ ਆਪਣੇ ਕੋ ਗੱਡੀ ਲੋਡ ਖੜੀ ਹੈ ਆਪਣਾ ਫੇਅਰ ਟਰੈਕਟਰ ਮਾਸ਼ਾਅੱਲਾ ਨਾਲ। ਤੇ ਉੱਤੇ ਕਾਫੀ ਸਾਰੇ ਸਿੱਟੇ ਹਾਲੇ ਲਾਉਣ ਨੇ। ਗੱਡੀ ਛੱਡੀ ਖਰਾਬ ਹੋ ਗਈ ਤੇ ਗੱਡੀ ਗਈ ਆ ਬਣਨ। ਤੇ ਬਾਕੀ ਅੱਜ ਦੀ ਜੋ ਵੀ ਰੂਟੀਨ ਰਹੇਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਚੈਨਲ ਪੰਜਾਬੀ ਬਬਲ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਜਨਾਬ ਸ਼ੇਅਰ ਕਰ ਦਿਓ। ਪਾਕਿਸਤਾਨ ਜ਼ਿੰਦਾਬਾਦ। ਇੱਥੇ ਸ਼ੌਕ ਕੀਤਾ ਸੀ ਛੋਟੇ ਚੂਜ਼ਿਆਂ ਦਾ, ਦੇਸੀ ਚੂਜ਼ੇ ਆ ਦੇਖੋ। ਆ ਜਿਹੜੇ ਨਾ ਲੈ ਕੇ ਆਉਂਦੇ ਨੇ
ਤੇ ਫਿਰ ਅਸੀਲ ਕੁੱਕੜ ਬਣਨਗੇ, ਕੋਈ ਮੁਰਗੀਆਂ ਬਣਨਗੀਆਂ ਅਸੀਲ, ਕੋਈ ਦੇਸੀ, ਤੇ ਫਿਰ ਸਰਦੀਆਂ 'ਚ ਜਿਹੜਾ ਇਹਨਾਂ ਦੇ ਆਂਡੇ ਖਾਇਆ ਕਰਾਂਗੇ। ਹੈ ਖੁੱਡਾ ਆਪਾਂ ਤਿਆਰ ਕੀਤਾ ਹੈਗਾ ਤੇ ਖੁੱਡੇ ਦੇ ਵਿੱਚ ਇਹ ਦੇਖੋ ਤਾਲੀ ਮਾਰ ਕੇ ਢੱਕ ਦਿੱਤਾ ਤਾਂ ਕਿ ਕੋਈ ਜਿਹੜਾ ਨਾ ਲੈ ਕੇ ਨਾ ਜਾਵੇ। ਕਿਆ ਬਾਤ ਹੈ ਜੀ। ਇਹ ਖੁੱਡਾ ਬਣਾਇਆ ਸੀ ਇਹਨਾਂ ਦਾ ਇੱਕ ਚੁਣ ਦੇ ਵਿੱਚ ਤੇ ਇਧਰੋਂ ਨਿਕਲਦੇ ਆ ਬਾਹਰ। ਬਿਸਮਿਲ੍ਲਾ ਰਹਿਮਾਨ ਰਹੀਮ। ਬੜਾ ਭੱਜ ਗਿਆ ਹੈਗਾ, ਦੇਖੇ ਕਿਸ ਸਾਈਡ ਤੇ ਗਿਆ ਆ। ਤੇ ਅੱਜ ਠੰਡੀਆਂ ਠੰਡੀਆਂ ਹਵਾਵਾਂ ਜਿਹੜੀਆਂ ਨਾ ਉਹ ਚੱਲਦੀਆਂ ਪਈਆਂ ਨੇ, ਇਹ ਦੇਖ ਸਕਦੇ ਹੋ। ਠੰਡੀਆਂ ਹਵਾਵਾਂ, ਧੁੱਪ ਤੇਜ਼ ਹੈ ਲੇਕਿਨ ਹਵਾ ਠੰਡੀ ਹੈ। ਤੇ ਦੇਖਦੇ ਹਾਂ ਕਿ ਅੱਜ ਮੌਸਮ ਕੈਸਾ ਰਹਿੰਦਾ। ਅੱਲਾ ਕਰੇ ਕੁਛ ਬਾਰਿਸ਼ ਹੋ ਜਾਵੇ ਤੇ ਫਸਲਾਂ ਦੀ ਰੌਣਕ ਜਿਹੜੀ ਹੈ ਨਾ ਉਹ ਵੱਧ ਜਾਵੇ। ਇਹ ਇੱਧਰ ਵੈੜਾ ਭੱਜ ਗਿਆ ਤੇ ਇੱਧਰ ਡਾਕਟਰ ਸਾਹਿਬ ਆ ਗਏ। ਲੱਗਦਾ ਡਾਕਟਰ ਤੋਂ ਡਰ ਕੇ ਨਾ ਵੈੜਾ ਭੱਜ ਗਿਆ ਹੈਗਾ ਤੇ ਡਾਕਟਰ ਸਾਹਿਬ ਖੜੇ ਨੇ। ਹਾਂਜੀ, ਮਾਲ ਨੂੰ ਟੀਕੇ ਛੀਕੇ ਲਾਉਣ। ਅਸਲਾਮ ਵਾਲੇਕਮ ਡਾਕਟਰ ਸਾਹਿਬ, ਕੀ ਹਾਲ ਚਾਲ ਆ? ਠੀਕ ਹੋ? ਕਿਵੇਂ ਜਾ ਰਹੀ ਜੋਬ ਸ਼ੋਬ? ਅੱਛਾ, ਵੈੜਾ ਕਿੱਧਰ ਭਜਾ ਦਿੱਤਾ? ਅੱਛਾ ਅੱਛਾ ਅੱਛਾ। ਬੱਚਿਆਂ ਦੀ ਆਪਣੀ ਲਾਈਫ ਤੇ ਆਪਣੀ ਜ਼ਿੰਦਗੀ ਹੁੰਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ, ਅੱਜ ਕੱਲ੍ਹ ਛੁੱਟੀਆਂ ਨੇ ਤੇ ਟਰਾਲੀ ਟਰੈਕਟਰ ਲਾਈ ਹੈ ਤੇ ਮਜ਼ਦੂਰੀ ਕਰ ਰਿਹਾ ਬੱਚਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਟੀ ਢਾਂਦਾ ਹੈ। ਹਾਂਜੀ, ਕੀ ਹਾਲ ਚਾਲ ਆ? ਕਿੰਨੀ ਦਿਹਾੜੀ ਰੋਜ਼ ਦੀ ਬਣਾ ਰਿਹਾ? 4। ਹਾਂ, ਕਿੰਨੀ? 4 ਕੀ? ਕਿੰਨੀਆਂ ਟਰਾਲੀਆਂ ਸਿੱਟ ਕੇ ਆਨਾ ਵਾ? 5। ਅੱਛਾ, ਵਾਹ ਬਈ ਵਾਹ। ਤੇ ਸਾਰਾ ਖੱਡਾ ਮਿੱਟੀ ਕੱਢੀ ਜਾਂਦਾ ਹੈ ਤੇ ਪੌਦਾ ਜਿਹੜਾ ਦੇਖ ਇਹ ਸਾਰਾ ਸੁੱਕ ਜਾਣਾ ਹੈ। ਹੈਂ, ਕਿੰਨੀਆਂ ਟਰਾਲੀਆਂ ਸਿੱਟ ਕੇ ਆਨਾ? ਕਿੰਨੀ ਮਜ਼ਦੂਰੀ ਕੀਤੀ ਹੈ ਦੱਸ? ਅੱਜ ਕਿੰਨਵੀਂ ਛੁੱਟੀ ਹੈ? 9ਵੀਂ ਕਿ 10ਵੀਂ? 10 ਛੁੱਟੀਆਂ 'ਚ ਕਿੰਨੀ ਮਜ਼ਦੂਰੀ ਕਰ ਲਈ ਹੈ? ਇਹਨੂੰ ਜੀ ਬੁਖਾਰ ਹੋਇਆ ਸੀ, ਗਰਦਨ ਤੋੜ ਤੇ ਹਸਪੀਟਲ ਰਿਹਾ 10-15 ਦਿਨ ਐਡਮਿਟ। ਤੇ ਹੁਣ ਮਾਸ਼ਾਅੱਲਾ ਠੀਕ ਹੋ ਗਿਆ। ਹੁਣ ਸਾਰਾ ਦਿਨ ਬਸ ਟਰੈਕਟਰ ਟਰਾਲੀ ਲੈਂਦਾ ਤੇ ਇੱਥੇ ਖੇਡਦਾ ਰਹਿੰਦਾ। ਘਰ ਵਾਲੇ ਬੜਾ ਕਹਿੰਦੇ ਨੇ ਕਿ ਛਾਂ ਤੇ ਬਹਿ, ਨਹੀਂ ਬਹਿੰਦਾ। ਦੇਖੋ ਜੀ, ਲੱਗਾ ਪਿਆ ਤੇ ਲੱਗਾ ਪਿਆ। ਇਹਦੀ ਭੈਣਾਂ ਵੀ ਹੁਣ ਕੋਲ ਆਈ ਹੈ, ਛੋਟੀ ਗੁੱਡੀ ਹੈ, ਤੇ ਉਹ ਵੀ ਕਹਿੰਦੀ ਭਾਈ ਉੱਧਰ ਆ ਜਾਓ ਛਾਂ ਤੇ। ਪਰ ਬੱਚੇ ਜਿਹੜੇ ਆ ਨਾ ਉਹ ਨਹੀਂ ਮੰਨਦੇ ਹੈਗੇ। ਜਾ ਰਹੀ ਟਰਾਲੀ ਬਈ, ਲਿੱਥਦੀ ਬਈ ਥੱਲੇ। ਕਿਆ ਬਾਤ ਹੈ, ਟਰਾਲੀ ਆ ਰਹੀ ਫਿਰ। ਚਲੋ ਬਈ, ਅਲੱਦਾ ਹੋ ਗਈ। ਟਰੈਕਟਰ ਤੇਰਾ ਟੁੱਟ ਗਿਆ ਸਾਰਾ। ਲਓ ਜੀ, ਇਹ ਦੇਖੋ, ਇਹ ਟਰੈਕਟਰ ਦੇ 75 ਦੇ ਪਿੱਛੇ ਟਰਾਲੀ ਲੋਡ ਹੋ ਗਈ। ਬੇਲ ਚਾ ਉੱਤੇ ਰੱਖ ਲਿਆ ਤੇ ਜਵਾਨ ਜਾ ਰਿਹਾ। ਉਹ ਜੀ ਇੱਧਰ ਆ ਗਏ ਸੀ ਟਿਊਬਵੈੱਲ ਦੇ ਉੱਤੇ। ਇੱਧਰ ਲਾਈਆਂ ਸਬਜ਼ੀਆਂ, ਕੱਦੂ ਸ਼ਰੀਫ ਵਗੈਰਾ। ਕੁਰਬਾਨੀ ਤੋਂ ਬਾਅਦ ਜਿਹੜਾ ਨਾ ਕੱਦੂਆਂ ਦਾ ਸੀਜ਼ਨ ਹੈ ਅੱਜ ਕੱਲ੍ਹ। ਮੰਡੀਆਂ ਨੇ ਵੀ ਜਾ ਰਹੇ ਤੇ ਖਾ ਪੀ ਵੀ ਰਹੇ ਨੇ। ਤੇ ਇੱਧਰ ਚੱਲਦਾ ਪਿਆ ਆਪਣਾ ਟਿਊਬਵੈੱਲ ਮਾਸ਼ਾਅੱਲਾ ਨਾਲ। ਖੇਤਾਂ ਨੂੰ ਲੱਗ ਰਿਹਾ ਪਾਣੀ। ਉਧਰ ਪਹਿਲੇ ਮਕਈ ਦੀ ਫਸਲ ਬੀਜੀ ਸੀ, ਉਹ ਕਟਾਈ ਹੋ ਗਈ ਹੈ। ਜਿਵੇਂ ਕਿ ਤੁਸੀਂ ਪਿੱਛੇ ਵੀਡੀਓ ਦੇਖਿਆ ਤੇ ਅੱਜ ਕੱਲ੍ਹ ਪਾਣੀ ਉੱਥੇ ਲੱਗਦਾ ਪਿਆ। ਬੱਤਰ ਆਏਗੀ ਜ਼ਮੀਨ ਤੇ ਫਿਰ ਵਾਹੁਣਾ। ਤੇ ਕੱਦੂਆਂ ਨੂੰ ਵੀ ਫਲ ਛਲ ਜਿਹੜਾ ਨਾ ਉਹ ਅੱਛਾ ਲੱਗਿਆ ਹੋਇਆ। ਮੋਟਰ ਕਾਫੀ ਡੂੰਘੀ ਰੱਖਣੀ ਪਈ ਸੀ ਤਾਂ ਕਿ ਪਾਣੀ ਜਿਹੜਾ ਨਾ ਅੱਛਾ ਆਵੇ। ਤੇ ਇਸ ਵਾਸਤੇ ਜਿਹੜਾ ਨਾ ਇਹਨੂੰ ਕਾਫੀ ਇੱਥੇ ਗਹਿਰੀ ਜਗ੍ਹਾ ਤੇ ਜਿਹੜਾ ਰੱਖਿਆ ਸੀ। ਕੱਦੂ ਸ਼ਰੀਫ ਲੱਗੇ ਹੋਏ ਨੇ। ਆ ਦੇਖੋ, ਨਰਮ ਨਰਮ ਕੱਦੂ। ਕਿਆ ਬਾਤ ਹੈ ਜੀ, ਇਹ ਵੇਖੋ ਕਿਆ ਬਾਤ ਹੈ। ਤੇ ਇਹ ਜਨਾਬ ਹੁਣ ਜਿਨ੍ਹਾਂ ਨੇ ਗੋਸ਼ਤ ਵਾਵਾ ਖਾ ਖੂ ਲਿਆ, 4 ਦਿਨ ਕੱਦੂ ਸ਼ੱਦੂ ਖਾਣ, ਠੀਕ ਹੈ ਨਾ, ਤੇ ਉਹਨਾਂ ਦੀ ਤਬੀਅਤ ਬਿਲਕੁਲ ਫਿੱਟ ਹੋ ਜਾਏਗੀ। ਦੇਖ ਸਕਦੇ ਹੋ ਜਨਾਬ। ਉਹ ਵੈੜਾ ਜਿਹੜਾ ਸੀ ਨਾ ਉਹ ਛੁੱਟ ਕੇ ਵੱਜਿਆ। ਡਾਕਟਰ ਅੱਗੇ ਜਿਹੜਾ ਮੈਡੀਸਨ ਕਰਨ ਆਇਆ ਸੀ ਮਾਲ ਨੂੰ, ਠੀਕ ਹੈ ਨਾ, ਤੇ ਵੈੜਾ ਇੱਧਰੋਂ ਛੁੱਟਿਆ ਇੱਕ ਤੇ ਉਹ ਭੱਜ ਗਿਆ। ਪਹਿਲੇ ਅੰਦਰ ਗਿਆ ਇੱਧਰ ਹਵੇਲੀ ਵਾਲੇ ਪਾਸੇ, ਇੱਥੋਂ ਬਾਕੀ ਮਾਲ ਖੜਾ ਸੀਗਾ। ਬਸ ਇੱਥੋਂ ਜੋ ਛੁੱਟਿਆ ਨਾ ਫਿਰ ਉਹਨੇ ਦੁੜਕੀ ਲਾਈ ਇੱਧਰ ਬਾਹਰਲੀ ਤਰਫ, ਕਿਉਂਕਿ ਬਾਹਰ ਹੈਗੀ ਮੇਨ ਰੋਡ, ਤੇ ਫਿਰ ਨੱਠ ਗਿਆ। ਇੱਧਰ ਆ ਗਏ ਹਵੇਲੀ ਤੇ। ਇਸ ਤੋਂ ਬਾਅਦ ਕਟਿੰਗ ਸ਼ਟਿੰਗ ਜਿਹੜੀ ਕਰਵਾਉਣੀ ਹੁੰਦੀ ਹੈ ਨਾ, ਕਾਫੀ ਦਿਨਾਂ ਬਾਅਦ ਅੱਜ ਆਏ ਨੇ ਰਾਜਾ ਸਾਹਿਬ ਤੇ ਅੱਬੂ ਦੀ ਜਿਹੜੀ ਨਾ ਕਟਿੰਗ ਕਰਦੇ ਪਏ। ਨਹੀਂ, ਮਸ਼ੀਨ ਖਰਾਬ ਹੋ ਗਈ, ਉਹ ਲੈ ਕੇ ਗਏ ਨੇ। ਅਸਲਾਮ ਵਾਲੇਕਮ ਰਾਜਾ ਸਾਹਿਬ, ਕੀ ਹਾਲ ਚਾਲ ਆ? ਠੀਕ ਹੋ? ਤਬੀਅਤਾਂ ਸਿਹਤਾਂ? ਬੜੇ ਗੁੱਸੇ 'ਚ ਹੋਇਓ। ਖੈਰ ਆ? ਰਾਜਾ ਸਾਹਿਬ ਸਾਡਾ ਅੱਜ ਬੜਾ ਗੁੱਸੇ 'ਚ ਆ। ਦੇਖੋ ਦੇਖੋ, ਇਹ ਬਲੇਡ ਕੱਢਿਆ, ਇਹ ਜਨਾਬ ਦੇਸੀ ਤਰੀਕੇ ਨਾਲ। ਤੇ ਹੁਣ ਮਾਸ਼ਾਅੱਲਾ ਨਾਲ ਜਦੋਂ ਰਾਜਾ ਸਾਹਿਬ ਆਉਂਦੇ ਨਾ ਸੇਵਾ ਸ਼ੂਵਾ ਕਰਨ, ਕਟਿੰਗ ਕਰਨ, ਤੇ ਪੁਰਾਣਾ ਦੌਰ ਯਾਦ ਕਰਾ ਦਿੰਦੇ ਨੇ। ਹੈਂ, ਦੇਸੀ ਤਰੀਕਾ, ਨਾ ਕੋਈ ਹਮਾਮ, ਨਾ ਕੋਈ ਲਾਸ਼ ਪਾਸ਼, ਨਾ ਕੋਈ ਲੈਣਾ ਨਾ ਦੇਣਾ। ਚੱਲ ਵੀ ਆ ਤੇ ਬੈਗ ਚੱਕਿਆ, ਚੱਲ ਮੇਰੇ ਭਾਈ ਚਲੀਏ ਆਪਾਂ
ਕਟਿੰਗ ਕਰਨਾ। ਦੇਖੋ ਸਾਰਾ ਸਮਾਨ ਇਹਦੇ ਵਿੱਚ ਆ। ਤੇ ਅੱਜ ਕੱਲ ਤੁਸੀਂ ਹਮਾਮ ਤੇ ਕਰੋੜਾਂ ਰੁਪਏ ਲਾ ਦਿੰਦੇ ਹੋ ਉਹਦੀ ਸਜਾਓ ਕਰਨ ਤੇ। ਇਸ ਲਈ ਕਹਿੰਦੇ ਨੇ ਦਿਹਾਤ ਦੀ ਜਿਹੜੀ ਜ਼ਿੰਦਗੀ ਹੈ ਨਾ ਤੇ ਦੇਸੀ ਸਟਾਈਲ ਉਹੀ ਜ਼ਬਰਦਸਤ ਹੈ। ਤੇ ਮਾਸ਼ਾਅੱਲਾ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ, ਆਬਾਦ ਰਹੋ। ਤੇ ਸਾਡੇ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਸਾਡੀ ਇਹੀ ਸਿੰਪਲ ਸਾਦਾ ਜ਼ਿੰਦਗੀ ਹੈ ਤੇ ਇਹ ਗੁਜ਼ਾਰਨ 'ਚ ਮਜ਼ਾ ਆਉਂਦਾ ਹੈ ਜਿੱਥੇ ਚਿੰਦ ਪਰਿੰਦ ਜਾਨਵਰ ਛਾਂ ਤੇ ਦਿਹਾਤੀ ਮਾਹੌਲ ਹੋਵੇ ਨਾ। ਲਾਈਫ ਉਹੀ ਹੈ। ਜਿੰਨੀਆਂ ਮਰਜ਼ੀ ਬਿਲਡਿੰਗਾਂ, ਕੋਠੀਆਂ, ਕਾਰਾਂ, ਗੱਡੀਆਂ ਝੂਟ ਲਓ, ਬਾਹਰਲੇ ਮੁਲਕ ਚਲੇ ਜਾਓ, ਲੇਕਿਨ ਆਪਣਾ ਜਿਹੜਾ ਦੇਸ਼ ਹੈ ਉਹ ਦੇਸ਼ ਹੀ ਹੈ। ਉਹਦੇ ਵਰਗੀ ਲਾਈਫ ਕਿੱਥੋਂ ਨਹੀਂ ਲੱਭਣੀ। ਕੱਲ੍ਹ ਇੱਕ ਫੈਮਿਲੀ ਆਈ ਹੋਈ ਸੀਗੀ, ਮੈਂ ਉਹਦੀ ਵੀਡੀਓ ਸ਼ੂਟ ਨਹੀਂ ਕੀਤੀ ਕਿ ਉਹਨਾਂ ਨਾਲ ਬੱਚੇ ਸੀਗੇ, ਉਹਨਾਂ ਦੀ ਬੇਗਮਾਤ ਵਗੈਰਾ ਸੀਗਾ, ਅੱਛਾ ਨਹੀਂ ਲੱਗਦਾ। ਲਾਹੌਰੋਂ ਆਏ ਹੋਏ ਸੀ, ਕਹਿੰਦੇ ਉਹ ਸਾਡੀ ਜਿਹੜੀ ਲਾਈਫ ਹੈ ਨਾ ਉਹ ਬੜੀ ਘੁੱਟਣ ਵਾਲੀ ਲਾਈਫ ਹੈ। ਤੇ ਇੱਥੇ ਪਿੱਛੇ ਸਾਡੇ ਟਿਊਬਵੈੱਲ 'ਤੇ ਉਹ ਨਹਾਉਂਦੇ ਰਹੇ ਸਾਰਾ ਦਿਨ। ਤੇ ਉਹ ਕਹਿੰਦੇ ਰਹੇ ਕਿ ਸਾਡੀ ਜਿਹੜੀ ਲਾਈਫ ਹੈ ਨਾ ਉਹ ਬੜੀ ਹੀ ਅੱਛੀ ਜਿਹੜੀ ਹੈ ਨਾ ਉਹ ਸਾਡਾ ਜਿਹੜਾ ਦਿਨ ਹੈ ਉਹ ਗੁਜ਼ਰਦਾ ਰਿਹਾ ਹੈਗਾ। ਤੇ ਜਿਹੜੀ ਕਿ ਬਹੁਤ ਚੰਗੀ ਗੱਲ ਹੈ, ਵਧੀਆ ਗੱਲ ਹੈ ਕਿ ਦੇਸੀ ਮਾਹੌਲ ਦੇਸੀ ਹੈ। ਲਾਹੌਰ ਦੇ ਰਹਿਣ ਵਾਲੇ ਵੀ ਕਹਿੰਦੇ ਕਿ ਦੇਸੀ ਮਾਹੌਲ ਹੈਗਾ, ਕੋਈ ਮਾਹੌਲ ਨਹੀਂ। ਤੇ ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।